अस्सलाम वालेकुम। वालेकुम सलाम। अम्मा जी, सब तो पहला तुसा मैनू ये दसो कि ਜਦੋਂ 47 ਦੀ ਵੰਡ ਹੋਈ ਸੀ जी ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਤੇ ਆਪਣਾ ਪਿੰਡ ਕਿਹੜਾ ਸੀ ਪਿੱਛੋਂ? पिंड उच्चा रियासत कपूरथला जिला जलंधर। ते मेरी उम्र है सी 7 साल दी। दंद कुछ मेरे इधर आ के निकले तो कुछ उधर निकले। 7 साल की उम्र सी तो हुण 70 ते 5 75 साल हो गए। पाकिस्तान बने नूं 75 साल हो गए ते 5 विच होर पार 80 हो गए ते 81 ते 82 साल उम्र मेरी है। हाँ जी ਉਹ ਹੁਣ ਤਾਂ ਮੈਨੂੰ ਤਰੀਕ ਤਰੂਕ ਦਾ ਤਾਂ ਪਤਾ ਨਹੀਂ। ਅਤੇ ਮਤਲਬ ਮੇਰੇ ਚਾਚਾ ਜ਼ਾਤ ਚਾਚਾ ਸੀ ਅਤੇ ਉਹਨਾਂ ਦੇ ਸਸੁਰਾਲ ਹੈ ਸੀ ਸੁਰਖਪੁਰ। ਅਤੇ ਉਹ ਸੁਬਾਹ ਆ ਗਏ ਸਾਡੇ ਉਹ ਕੱਪੜੇ ਪਾਏ ਹੋਏ ਅਤੇ ਉਹ ਆਪਸ ਵਿੱਚ ਉਹਨਾਂ ਨੇ ਗਿੱਟ ਮਿੱਟ ਕੀਤੀ। ਮੇਰਾ ਚਾਚਾ ਪੁਲਿਸ ਵਿੱਚ ਨੌਕਰ ਸੀ ਅਤੇ ਸਾਲਾ ਸੀ ਉਹ ਆਇਆ ਨਾਲ ਮੇਰੇ ਦਿਨ ਹੋਰ ਉਹਨਾਂ ਦੇ ਵਾਪਸ ਸਿੱਖ ਆਏ ਉੱਥੇ ਰਸਤੇ 'ਚ ਬਿਠਾ ਕੇ ਆਏ ਉਹ। ਅੱਛਾ ਅਤੇ ਅਵਾਲ ਸਾਹਿਬ ਮੇਰੇ ਸੀ ਉਹਨਾਂ ਨੇ ਰਜ਼ਾਈਆਂ ਖਰੇ ਚੁੱਕੀਆਂ ਅਤੇ ਪੰਡ ਸਿਰ 'ਤੇ ਰੱਖੀ ਅਤੇ ਤੁਰ ਗਏ। ਉਹ ਜਦੋਂ ਸਾਡੇ ਹੋਰ ਵੀ ਨਾਲ ਫਿਰ ਤੁਰਨ ਲੱਗ ਪਏ ਨਾ ਚਲੇ ਗਏ। ਅੱਧਾ ਸਾਰਾ ਪਿੰਡ ਤੁਰ ਪਿਆ। ਜਦੋਂ ਅੱਗੇ ਗਏ ਅਤੇ ਸਾਡੇ ਕੋਲ ਹੈਗਾ ਸੀ ਤਾਰੂ ਸਿੱਖ ਅਤੇ ਤਾਰੂ ਸਿੱਖ ਨੂੰ ਮਾਮਾ ਕਹਿੰਦੇ ਸੀ ਸਾਰੇ। ਅਤੇ ਗੁੜ ਅਸੀਂ ਆਪ ਵੇਚਿਆ ਉਹਦੇ ਕੋਲ ਪੈਸੇ ਪਤਾ ਨਹੀਂ ਕਿੰਨੇ ਲੈਣੇ ਸੀ ਕਿੰਨੇ ਨਹੀਂ ਲੈਣੇ ਸੀ। ਉਹ ਜਦੋਂ ਲੰਘਣ ਲੱਗੇ ਤਾਂ ਸਾਰੇ ਉੱਥੇ ਬੈਠੇ ਸਿੱਖ ਅਤੇ ਮੈਂ ਡਰਾਂ ਵੇਖ ਕੇ ਯਾਰ ਲਾਇਆ ਅਤੇ ਸਿੱਖ ਬੈਠੇ ਆ ਅਤੇ ਉਹ ਮੇਰੇ ਅੱਬਾ ਜੀ ਨੂੰ ਆਵਾਜ਼ ਉਹਨਾਂ ਦਿੱਤੀ ਵੀ ਤੁਸੀਂ ਆਓ ਅੱਗੇ ਆਓ। ਉਹਨਾਂ ਨੇ ਉੱਥੇ ਉਹ ਗੰਢ ਸਿੱਟੀ ਸਿਰ ਤੋਂ ਅਤੇ ਫਿਰ ਅੱਗੇ ਗਏ ਅਤੇ ਕਹਿੰਦੇ ਮਾਮਾ ਜੀ ਤੁਸੀਂ ਵੀ ਆਏ ਇੱਥੇ? ਕਹਿੰਦੇ ਤੁਸੀਂ ਆ ਗਏ ਜੀ? ਹਾਂਜੀ ਹਾਂ ਅਸੀਂ ਆ ਗਏ। ਆਖੇ ਪਿੰਡ ਦਾ ਕੀ ਹਾਲ ਹੈ? ਪਿੰਡ ਠੀਕ ਠਾਕ। ਮੇਰੇ ਅੱਬਾ ਜੀ ਨੇ ਕਿਹਾ ਪਿੰਡ ਠੀਕ ਠਾਕ ਆ। ਅਤੇ ਇਹ ਸੁਰਖਪੁਰ ਬੱਚੀਆਂ ਇੱਥੇ ਸ਼ਾਦੀ ਕਹਿਣਾ ਕੀ ਸੀ ਝੂਠ ਝਾਠ ਬੋਲਿਆ ਵੀ ਉਹਨਾਂ ਨੂੰ ਛੱਡਣ ਚੱਲੇ ਮਾਪੇ ਲੈਣ ਆਏ ਨੇ ਅਤੇ ਉਹਨਾਂ ਨੂੰ ਛੱਡਣ ਕੋਈ ਤਾਂ ਕਹਿਣ ਇਸ ਪਾਸੇ ਉਹ ਬੈਠੇ ਅਤੇ ਅਸੀਂ ਆਇਆ ਨੂੰ ਸਿੱਧੇ ਤੁਰੇ ਜਾਈਏ। ਕੋਈ ਸਿੱਖ ਕਹਿਣ ਫੜੋ ਇਹਨਾਂ ਨੂੰ ਫੜੋ। ਜਦੋਂ ਫੜੋ ਕਹਿਣ ਮੈਂ ਕਿਹਾ ਇਹਨਾਂ ਨੇ ਤਾਂ ਫੜ ਲੈਣਾ ਹੁਣ ਮੈਂ ਉੱਧਰ ਮੂੰਹ ਨਾ ਕਰਾਂ। ਅਤੇ ਉਹ ਫਿਰ ਇੱਦਾਂ ਇੱਕ ਨਹੀਂ ਯਾਰ ਲੈਣ ਅਤੇ ਉਹ ਉੱਧਰ ਪੇਕਿਆਂ ਦੇ ਲੈ ਕੇ ਆ ਮਾਪੇ ਲੈ ਕੇ ਚੱਲੇ ਨੇ ਅਤੇ ਹੁਣ ਪੇਕਿਆਂ ਦੇ ਜਾ ਰਹੀਆਂ। ਚਲੋ ਜੀ ਚਲੇ ਗਏ। ਕਿਹਾ ਕੁਛ ਨਹੀਂ ਸਾਨੂੰ ਤੁਰ ਕੇ ਜਾਣ ਦੀ ਉੱਧਰ ਕਿਹਾ ਬੱਸਾਂ ਵੈਗਨਾਂ ਜਾਂਦੀਆਂ ਸੀ ਤੁਰ ਕੇ ਚਲੇ ਗਏ। ਉਹ ਪਿੰਡ ਅਸੀਂ ਜਦੋਂ ਅਸੀਂ ਗਏ ਅਤੇ ਉਹ ਸਾਰੇ ਮਤਲਬ ਹਮਸਾਏ ਵੀ ਸਾਨੂੰ ਮਿਲਣ ਆਏ ਸਾਰੇ। ਉੱਥੇ ਜਦੋਂ ਆਏ ਅਤੇ ਉਹਨਾਂ ਨੇ ਖਰੇ 5 ਦਿਨ ਰਹੇ ਕਿ 6 ਦਿਨ ਰਹੇ ਉਹਨਾਂ ਦੇ ਘਰ ਅਸੀਂ ਉਹਨਾਂ ਰੋਟੀ ਪੱਕੀ ਅਤੇ ਕਾਫਲਾ ਜਿਹੜਾ ਸੀ ਉਹ ਰਿਹਾ ਇੱਧਰ ਪੀਰ ਸੀ ਸਾਡੇ ਸੈਯਦ ਬੜੇ ਮਸ਼ਹੂਰ ਸੀ ਅਤੇ ਉਹ ਮਤਲਬ ਇੱਥੇ ਰਹੇ। ਅਤੇ ਉਸ ਦਿਨ ਪਤਾ ਨਹੀਂ ਕਿੰਨੀ ਤਰੀਕ ਸੀ ਅਤੇ ਆਪਣਾ ਕਾਫਲਾ ਇੱਥੋਂ ਵੀ ਚੱਲਿਆ ਅਤੇ ਸਾਡੇ ਨਾਲ ਹੋਰ ਵੀ ਗਏ ਗਡਾਣੇ ਗਏ। ਗਡਾਣੇ ਅਸੀਂ ਗਏ ਅੱਲਾ ਮਾਫੀ ਦੇ ਉੱਥੇ ਖਰਾ ਕਿੰਨੇ ਕੁ ਦਿਨ ਰਹੇ। ਬੜਾ ਵੱਡਾ ਕਾਫਲਾ ਉੱਥੇ ਦੁਨੀਆ ਕੋਈ ਮੰਗੇ ਕੋਈ ਕੁਛ। ਅਤੇ ਗੱਡਾ ਸਾਡੇ ਕੋਲ ਖਾਲਾ ਵੀ ਕੋਲ ਸੀ ਲਾਗੇ ਰਹਿੰਦੇ। ਉਹਨਾਂ ਨੇ ਪੰਜੀਰੀ ਬਣਾਈ ਅਤੇ ਐਡੇ ਵੱਡੇ ਟੀਨ ਵਿੱਚ ਪਾਈ ਅਤੇ ਆਟਾ ਪਸਾ ਕੇ ਅਤੇ ਵਿੱਚ ਰੱਖਿਆ ਕੁਰਾਨ ਸ਼ਰੀਫ ਵੀ ਕੋਲ ਰੱਖਿਆ ਅਤੇ ਪੜ੍ਹਨਾ ਪੁੜ੍ਹਨਾ ਜਦੋਂ ਉੱਤੇ ਜਾ ਕੇ ਅਤੇ ਪੜ੍ਹਨਾ ਗੱਡੀ 'ਤੇ ਬੈਠ ਕੇ ਅਤੇ ਉਹ ਬਾਰਿਸ਼ ਹੋਵੇ ਬੜੀ ਬਾਰਿਸ਼ ਹੋਵੇ ਭਾਈ ਉੱਥੇ ਨਾ ਅੱਜ ਵੇਖੋ ਅਤੇ ਆਹ ਪੈਰ ਜਿਹੜੇ ਸੀ ਉਹ ਹੈ ਉਹਨਾਂ ਦੇ ਪਾਣੀ ਉੱਤੇ ਪੈ ਕੇ ਅਤੇ ਪੀਲੇ ਹੋਏ ਪਏ ਅਤੇ ਫੌਤ ਬੜੀ ਉੱਥੇ ਫੌਤ ਗਈ। ਫਿਰ ਉਹ ਜਿਹੜਾ ਪਿੰਡ ਗਡਾਣਾ ਸੀ ਉਹ ਸੀ ਖਾਲੀ ਬਾਰਿਸ਼ ਨਾ ਹਟੇ ਅਤੇ ਫਿਰ ਅਸੀਂ ਆਖਿਆ ਉਹ ਸਾਡੇ ਵੱਡੇ ਕਹਿਣ ਵੀ ਚਲੋ ਉੱਥੇ ਘਰਾਂ ਵਿੱਚ ਚਲੀਏ ਹੁਣ ਗੱਡੇ ਨੂੰ ਤਾਂ ਨਹੀਂ ਸੀ ਉੱਥੇ ਲਿਜਾਣਾ। ਅਤੇ ਫਿਰ ਉੱਥੇ ਅਸੀਂ ਗਏ ਅਤੇ ਸਿੱਖਾਂ ਨੇ ਲੁੱਟਿਆ ਲੱਟਿਆ ਦਰਵਾਜ਼ੇ ਦਰੂਜੇ ਹਨ ਨਾਲ ਅਤੇ ਅੰਦਰ ਅਸੀਂ ਜਾ ਕੇ ਬੈਠ ਬੂਠ ਗਏ। ਸਾਡੇ ਪਿੰਡ ਦਾ ਨਾਈ ਸੀ ਉਹ ਮਤਲਬ ਕਹਿੰਦੇ ਬਿਸਮਿਲ੍ਲਾ ਜਿਹਦਾ ਘਰ ਕੋਈ ਜਾਓ ਅਤੇ ਕਹਿੰਦੇ ਬਿਸਮਿਲ੍ਲਾ ਉੱਥੇ ਬੈਠੇ ਉਹ ਤਰਾ ਖਾਲਾ ਹੋਇਆ। ਫਿਰ ਆ ਗੱਲ ਕਾਹਦੀ ਵੀ ਉੱਥੇ ਮਰਗਾਂ ਵੀ ਬਹੁਤ ਹੋਈਆਂ ਅਤੇ ਬਾਰਿਸ਼ ਵੀ ਅੱਲਾ ਹਟਾਵੇ ਹੀ ਨਾ। ਕਦੀ ਤਾਂ ਅਸੀਂ ਥੱਲੇ ਮਤਲਬ ਗੱਡੇ ਦੇ ਥੱਲੇ ਬੈਠੀਏ ਕਦੀ ਉੱਪਰ ਉਹ ਲਾਏ ਕੱਪੜੇ ਕੁੱਪੜੇ ਤੋਂ ਉੱਪਰ ਅਸੀਂ ਬੈਠੀਏ ਜਾ ਕੇ। ਉੱਥੋਂ ਜਦੋਂ ਸਾਡੇ ਕਾਫਲਾ ਸਾਡਾ ਗਿਆ ਤੁਰਿਆ ਫਿਰ ਪਤਾ ਨਹੀਂ ਕਿੰਨੀ ਦਿਨ ਤੁਰਿਆ ਹੁਣ ਮੈਨੂੰ ਯਾਦ ਨਹੀਂ ਅਤੇ ਇੰਨਾ ਕੁ ਪਤਾ ਵੀ ਤੁਰ ਪਏ। ਉਹ ਕਾਫਲਾ ਤੁਰ ਪਿਆ ਜਦੋਂ ਤੁਰਿਆ ਅਤੇ ਪਤਾ ਨਹੀਂ ਅਟਾਰੀ ਸੀ ਕਿ ਕਿਹੜਾ ਸਟੇਸ਼ਨ ਸੀ ਉੱਥੇ ਉਹ ਆਇਆ ਇਹ ਚੀਜ਼ ਹੋ ਜਾਂਦੀ ਵੀ ਜਦੋਂ ਹੋਵੇ ਪਤਾ ਨਹੀਂ ਉਹ ਕਿਹਦਾ ਹੁਕਮ ਹੁੰਦਾ ਸੀ ਕਿਹਦਾ ਨਹੀਂ। ਉੱਥੇ ਰਾਤ ਤੁਰੇ ਰਹੋ ਰਾਤ ਪੈ ਜਾ ਤੂੰ ਉੱਥੇ ਜੀ ਹੁਕਮ ਹੋਇਆ ਹੁਣ ਇੱਥੇ ਰਹੋ। ਇਸ ਪਾਸੇ ਗੱਡਿਆਂ ਦੀ ਲਾੜ ਲੱਗੀ ਹੈ ਇਸ ਪਾਸੇ ਔਰਤਾਂ ਦੀ ਮਰਦਾਂ ਦੀ ਲਾੜ ਦੇ ਵਿੱਚ ਉਹਦੀ ਮਿਲਦੀ ਜਾਂਦੀ ਸੀ ਜਿਹੜੀ ਜਿਹਨੂੰ ਕਹਿੰਦੇ ਡੋਗਰਾ ਮਿਲਦੀ ਇੱਕੋ ਜਿਹਾ ਸਾਰੇ ਮੂੰਹ ਡੋਗਰਾ ਮਿਲਦੀ ਉਹ ਸਾਰੇ ਉਹ ਵੀ ਜਾਣ ਅਤੇ ਜਿਨ ਤੋਪਾਂ ਅਤੇ ਲੱਦੀਆਂ ਅਤੇ ਸਾਡੇ ਕੋਲ ਦੀ ਲੰਘ ਕੇ ਜਾਣਾ ਟੈਂਕ ਟੁੰਕ ਜਿਹੜੇ ਸੀ ਅਤੇ ਠਾ ਅੱਗੇ ਹੋਵੇ। ਉਹ ਸਾਡੇ ਤੋਂ ਜਾਣ ਤੋਂ ਪਹਿਲਾਂ ਪਤਾ ਨਹੀਂ ਆਉਂਦੇ ਆ ਵੀ ਇਹ ਬਗੈਰ ਇਜਾਜ਼ਤ ਤੋਂ ਕਾਫਲਾ ਅੱਗੇ ਚਲਾ ਗਿਆ ਜੀ। ਉਹ ਜਦੋਂ ਕਾਫਲਾ ਅਸੀਂ ਵੇਖਿਆ ਅਤੇ ਸ਼ਾਮ ਪੈ ਗਈ ਤੁਰੇ
ਤੇ ਕੋਈ ਇੱਥੋਂ ਖੂਨ ਚੋਵੇ ਤੇ ਪੈਸੇ ਡਿੱਗੇ ਸੀ ਤੇ ਕੋਈ ਉੱਥੇ ਬੱਚਾ ਮੋਇਆ ਪਿਆ ਕੋਈ ਅੱਲਾ ਮਾਫੀ ਦੇ। ਉਹ ਜਦੋਂ ਵਕਤ ਯਾਦ ਆਉਂਦਾ ਅਜੇ ਵੀ ਲੂੰ ਖੜੇ ਹੁੰਦੇ ਆ। ਤੇ ਬਚਪਨ ਮੇਰਾ ਵੀ ਸੀ ਤੇ ਪੈਸੇ ਵੀ ਉੱਥੇ ਪੈ ਦਿਲ ਨਾ ਕਰੇ ਚੁੱਕਣੀ ਤੇ ਬਚਪਨ ਕਵੇ ਵੀ ਪੈਸੇ ਚੁੱਕ ਲਈ ਗਏ ਸੀ। ਤੇ ਉਹ ਇਸ ਤਰ੍ਹਾਂ ਹੋਈ ਤੇ ਆਖਣ ਇਹ ਆ ਕਿ ਬਗੈਰ ਪੁੱਛੇ ਤੋਂ ਆਏ ਆ ਤੇ ਮਤਲਬ ਇਹਨਾਂ ਨੂੰ ਨਹੀਂ ਕਿਹਾ ਸੀ ਵੀ ਇਜਾਜ਼ਤ ਦਿੱਤੀ ਸੀ ਬਿਤਾਓ ਤੇ ਉਹ ਪਹਿਲੋਂ ਆ ਗਏ ਤੇ ਉਹ ਸਾਰੇ ਹੀ ਉੱਥੇ ਉਹਨਾਂ ਨੇ ਮਾਰ ਦਿੱਤੇ। ਕੋਲ ਦੀ ਅਸੀਂ ਲਾਸ਼ਾਂ ਦੇ ਉੱਪਰ ਦੀ ਆਏ ਨੇ ਨਿਕਲ ਕੇ ਤੇ ਉਹ ਇਸ ਤਰ੍ਹਾਂ ਹੋਇਆ ਤੋ ਅੱਲਾ ਮਾਫੀ ਦੇ। ਉੱਦਾਂ ਦਾ ਵਕਤ ਨਾ ਮੁੜ ਕੇ ਲਿਆਵੇ। ਵੀ ਗੱਲ ਕਿਹੜੀ ਔਰਤਾਂ ਉੱਥੇ ਮਰੀਆਂ ਪਈਆਂ, ਕੋਈ ਸਹਿਕਦੀਆਂ ਭਾਈ ਮਰੇ ਪਏ ਸਹਿਕਦੇ ਨੇ, ਕੋਈ ਮਰੇ ਪਏ ਨੇ। ਉਹ ਪਤਾ ਨਹੀਂ ਉਹਨੇ ਪਿੱਛੋਂ ਫਿਰੇ ਚੁੱਕੇ ਚੱਕੇ ਹੋਣਗੇ ਤੇ ਉਧਰ ਦੀ ਫਿਰ ਅਸੀਂ ਆਏ ਗੱਲ ਕਾਹਦੀ ਵੀ ਵੀਰਾ ਉਹ ਤਕਲੀਫ ਜਦੋਂ ਕਿਤੇ ਯਾਦ ਆਵੇ ਤੇ ਉਹ ਅਜੇ ਵੀ ਮਤਲਬ ਹੋਰ ਤਰ੍ਹਾਂ ਦਿਲ ਹੁੰਦਾ। ਫਿਰ ਅਸੀਂ ਤੋ ਜਿੱਥੇ ਤੁਰੇ ਆਈਏ ਤੇ ਮਤਲਬ ਚੰਗੇ ਭਲੇ ਤੁਰੇ ਆਉਣ। ਸਾਡੇ ਨਾਲ ਵੀ ਕੋਈ ਮਾਸੀ ਕੋਈ ਫੁੱਫੀ ਕੋਈ ਰਿਸ਼ਤੇਦਾਰ ਸਾਰੇ ਤੁਰੇ ਆਈਏ। ਰਾਤ ਜਦੋਂ ਪੈ ਜਾਵੇ ਰਾਤ ਉੱਥੇ ਸੌਣਾ ਕਿੱਥੇ ਦੀ ਜ਼ਮੀਨ 'ਤੇ ਸੌਣਾ ਵੀ ਉਹ ਗੱਡੇ 'ਤੇ ਖੜੇ ਹੋਣ ਉੱਤੇ ਤੇ ਉਤਰ ਕੇ ਜ਼ਮੀਨ 'ਤੇ ਕੋਈ ਕੱਪੜਾ ਕੁਪੜਾ ਵਿਛਾ ਕੇ ਤੇ ਪੈ ਪੂਜਾ ਦਿਨ ਹੋਣਾ ਤੇ ਉਹ ਮਰਿਆ ਹੋਣਾ, ਨਾ ਕੁਛ ਹੋਣਾ ਨਾ ਲੈਣੀ ਨਾ ਦੇਣੀ। ਫੌਤ ਗਈ ਆਏ ਕੋ ਰੋਂਦੀਆਂ ਦੀ ਆਵਾਜ਼ ਆਵੇ ਹੈ ਕਰ ਕੀ ਹੈ ਮੇਰੇ ਮਾਮੇ ਦਾ ਪੁੱਤ ਸੀ ਉਹ ਫੌਤ ਹੋ ਗਿਆ, ਕੀ ਹੋਇਆ ਅੱਲਾ ਰੱਖਾ ਫੌਤ ਹੋ ਗਿਆ। ਉਹ ਫੌਤ ਵੀ ਇਸ ਤਰ੍ਹਾਂ ਵੀ ਨਾ ਨਵਾਉਣਾ ਤੇ ਨਾ ਤਾਂ ਕੁਛ ਨਾ ਕਰਨਾ। ਕਈਆਂ ਖਰਾ ਇਹਨਾਂ ਦੇ ਕੋਲ ਹੈਗੀਆਂ ਸੀ। ਉਹ ਟੋਇਆ ਕੱਢਣਾ ਤੇ ਵਿੱਚ ਉਸ ਤਰ੍ਹਾਂ ਕੱਪੜਿਆਂ ਸਣੀ ਪਾ ਦੇਣਾ ਉੱਤੇ ਮਿੱਟੀ ਪਾ ਦੇਣੀ। ਚਲੋ ਜੀ ਇਹ ਤਾਂ ਕਰਦੇ ਆਏ ਅਸੀਂ ਤੇ ਇਸ ਤਰ੍ਹਾਂ ਅਸੀਂ ਮਹੀਨਾ ਇੱਕ ਤੁਰ ਕੇ ਆਏ ਪਾਕਿਸਤਾਨ ਦੇ ਵਿੱਚ। ਮਹੀਨਾ ਇੱਕ ਲੱਗਾ ਸਾਨੂੰ ਤੁਰ। ਜਿੱਥੇ ਰਾਤ ਪੈ ਜਾਊ ਉੱਥੇ ਜੀ ਉਹ ਹੁਕਮ ਹੋ ਗਿਆ ਹੁਣ ਇੱਥੇ ਰਹਿਣਾ। ਉੱਥੇ ਭਾਵੇਂ 4 ਦਿਨ ਰਹੀਏ 10 ਦਿਨ ਰਹੀਏ 5 ਦਿਨ ਰਹੀਏ। ਫਿਰ ਕੋਈ ਮੰਗ ਕੇ ਖਾਵੇ ਕੋਈ ਕੁਛ ਖਾਵੇ ਜਿੱਦਾਂ ਮਰਜ਼ੀ ਕਰਨ ਕਰਨ। ਪਰ ਸਾਨੂੰ ਤੇ ਅੱਲਾ ਦਾ ਲੱਖ ਲੱਖ ਸ਼ੁਕਰ ਆ ਵੀ ਆਟਾ ਗੁੰਨਣਾ ਜਿਹੜੇ ਸਾਡੇ ਵੱਡੀਆਂ ਸੀ ਆਟਾ ਗੁੰਨਣਾ ਰੋਟੀ ਪਕਾਉਣੀ ਤੇ ਨਿੰਮ ਕੈਨਾ ਕੁੱਤੇ ਧੂੜ ਕੇ ਤੇ ਉਹ ਕਰਕੇ ਤੇ ਰੋਟੀ ਖਾ ਲੈਣੀ ਤੇ ਜਾਂ ਉਹ ਪੰਜੀਰੀ ਮੇਰੀ ਖਾਲਾ ਨੇ ਬਣਾਈ ਸੀ ਉਹ ਭੁੱਖ ਲੱਗਣੀ ਤੇ ਉਹ ਖਾ ਲੈਣੀ। ਪਾਣੀ ਵਿੱਚ ਵੀ ਖਰਾ ਇਹਨਾਂ ਸਿੱਖਾਂ ਕੀ ਪਾਇਆ ਹੋਇਆ ਸੀ ਪਾਣੀ ਵੀ ਖਰਾ ਕਿੱਥੋਂ ਲਿਆਉਣ ਦੂਰੋਂ ਤੇ ਉਹ ਪਾਣੀ ਫਿਰ ਪੀਣਾ ਤੇ ਚਲੋ ਉਹ ਵਕਤ ਨਿਕਲ ਗਿਆ। ਤੇ ਵੇਖੀਏ ਜੇ ਲੋਕਾਂ ਵੱਲ ਫਿਰ ਉਹਨਾਂ ਵਕਤਾਂ ਦੇ ਵਿੱਚ ਸਿੱਖ ਉੱਜੜ ਕੇ ਗਿਆ ਸੀ ਤੇ 600 ਰੁਪਏ ਮਣ ਕਣਕ ਸੀ। 600 ਰੁਪਏ ਮਣ ਅੰਦਾਜ਼ਾ ਲਾ ਲਓ ਤੁਸੀਂ। ਤੇ ਉਹ ਫਿਰ ਅੱਬਾ ਜੀ ਹੁਣਾਂ ਨੇ ਲਿਆ ਕੇ ਤੇ ਉਹ ਖਰਾ ਕਿੱਥੋਂ ਵਸਾ ਕੇ ਲਿਆਉਣੀ ਕਿੱਥੋਂ ਨਿਆ ਲਾਉਣੀ। ਉਹ ਫਿਰ ਰੋਟੀ ਪਕਾਉਣੀ ਤੇ ਫਿਰ ਉਹ ਅਸੀਂ ਖਾਣੀ। ਖਾ ਖੂ ਕੇ ਤੇ ਫਿਰ ਗੱਲ ਕਰਦੀ ਅੱਜ ਹੋਰ ਕੱਲ ਹੋਰ ਅੱਜ ਹੋਰ ਬਸ ਇਸ ਤਰ੍ਹਾਂ। ਤੇ ਅਸੀਂ ਆਏ ਹਾਂ ਤੁਰ ਕੇ ਮਹੀਨਾ ਸਾਨੂੰ ਲੱਗ ਗਿਆ। ਅਸੀਂ ਉੱਥੇ ਜਿੰਨੀ ਕਹਿੰਦੇ ਹੁੰਦੇ ਸਿੱਖ ਗੁੱਗੇ ਪੂਜ ਵਾਲੇ ਦਿਨ ਅਸੀਂ ਸਾਡੀ ਦਾਦੀ ਵਾਲਾ ਜੰਤ ਨਸੀਬ ਕਰੇ। ਉਹ ਆਉਂਦੇ ਨੇ ਮੇਰੇ ਬੱਚੇ ਬਾਹਰ ਰਹਿੰਦੇ ਨੇ ਤੇ ਉਹ ਗੁੱਗਾ ਖਰਾ ਸੱਪ ਹੁੰਦਾ ਕਿ ਕੀ ਹੁੰਦਾ ਉਹ ਪੂਜਦੇ ਨੇ ਤੇ ਉਹ ਪੂਜਦੇ ਉਹ ਗੁੱਗੇ ਵਾਲੇ ਦਿਨ ਉੱਥੋਂ ਅਸੀਂ ਚੱਲੇ ਤੇ ਇੱਧਰ ਆਏ ਪਾਕਿਸਤਾਨ ਤੁਰ ਕੇ ਰਹਿ ਕੇ ਰਾਤਾਂ ਕੋਈ ਹਾਲ ਨਹੀਂ। ਸਿਰ ਧੋਤੇ ਸੀ ਜਿਹੜੇ ਸੀ ਉਹ ਇੰਝ ਜੁੜੇ ਪਏ ਤੇ ਜੁੜਨੇ ਕੀ ਸੀ ਨਾ ਉੱਥੇ ਪਾਣੀ ਲੱਭੇ ਨਾ ਕੁਛ ਲੱਭੇ ਨਹਾਉਣ ਨੂੰ ਨਾ ਧੋਣ ਨੂੰ। ਫਿਰ ਆ ਕੇ ਇੱਥੇ ਨਹਾਤਾ ਪਿੰਡ ਜਿੱਥੇ ਆ ਹੁਣ 237 ਆ ਪਿੰਡ ਨਹਾਤਾ ਸਿਰ ਵਾਇਆ ਨਿਆਣੇ ਵਾਲ ਨਿਕਲੇ ਸਿਰਾਂ 'ਚੋਂ ਵੀ ਜੁੜੇ ਸੀ ਸਿਰ ਨੇ। ਤੇ ਪਵੀਰਾ ਕੀ ਗੱਲ ਕੀ ਕਰਨੀ ਆ ਗੱਲ ਅੱਲਾ ਮਾਫੀ ਦੇਵੇ ਬਹੁਤ ਹੀ ਮੁਸ਼ਕਲ ਥੋੜ੍ਹੀ ਨਹੀਂ। ਤੇ ਹੁਣ ਕੀ ਕਰੇ ਬੋਰਡ ਸਾਡੇ ਸੀ 2 ਬੋਰਡ। ਇੱਕ ਸਾਡੇ ਪਾਸੇ ਵਾਲਾ ਬੋਰਡ ਸੀ ਵਿਆਹ ਸ਼ਾਦੀ ਹੋਣੀ ਤੇ ਆ ਜਿਹੜੇ ਲਗੋਜੇ ਲਗਾ ਕੇ ਵਜਾਉਂਦੇ ਆ ਤੇ ਉਹ ਵੱਜਣੇ। ਇੱਕ ਅੰਦਰਲਾ ਬੋਰਡ ਕਹਿੰਦੇ ਉੱਥੇ ਪੁਲਿਸ ਉਤਰਦੀ ਸੀ ਜਾਂਦੀ ਦੂਰ ਕਪੂਰਥਲੇ ਆਉਂਦੀ ਸੀ ਪੁਲਿਸ। ਉੱਥੇ ਮੇਰਾ ਚਾਚਾ ਵੀ ਪੁਲਿਸ ਵਿੱਚ। ਮੇਰੇ ਚਾਚੇ ਨੇ ਘਰੋਂ ਫਿਰ ਭਾਂਡੇ ਬਰਤਨ ਲਿਜਾਣੇ ਵੀ ਮੈਂ ਇੱਥੇ ਆਵਾਂ ਤੇ ਸਾਰੇ ਵਾਕਫ ਹੋਣਗੇ। ਇਹਨਾਂ ਕਹਿਣਾ ਥਾਣੇਦਾਰ ਟੂਟ ਖਾਂ ਸੀ ਮੈਂ ਮਾਰਨਾ ਤੇ ਫਿਰ ਮੈਂ ਮਾਰਦਾ ਚੰਗਾ ਨਹੀਂ ਲੱਗਦਾ। ਉੱਥੇ ਉਹਨੇ ਖੜੋਣਾ ਹੀ ਉਹਨੇ ਘਰ ਹਰ ਰੋਟੀ ਪਾਣੀ ਲਿਜਾਂਦੇ ਰਹਿਣਾ ਵੀ ਮੈਂ ਇੱਥੇ ਰਹਾਂ ਤੇ ਨਾ ਮੈਨੂੰ ਕਹਿਣ ਵੀ ਇਹ ਮਾਰ ਉਹਨਾਂ ਨੂੰ ਕੋਈ ਚੋਰੀ ਦੇ ਵਿੱਚ ਕੋਈ ਕਿਸੇ ਕੇਸ ਦੇ ਵਿੱਚ। ਅੱਛਾ ਇੱਕ ਅੰਦਰਲਾ ਇੱਕ ਚੂੜੀਆਂ ਦਾ ਬੋਰਡ ਸੀ। ਬੋਰਡ ਵੀ ਉਹ ਕਰਦੇ ਸੀ ਜਿੱਦਾਂ ਵੱਡੇ ਬਿਰਸ ਬਹੁਤ ਵੱਡੇ ਬਿਰਸ ਸੀ। ਇਹ ਮੈਨੂੰ ਹੋਸ਼ ਹੈਗੀ। ਤੇ ਜਿਹੜਾ ਸਾਡਾ ਬੋਰਡ ਸੀ ਇੱਧਰਲੇ ਬਾਹਰਲੇ ਪਾਸੇ ਵਾਲ ਉਹ ਸਾਡੇ ਫਕੀਰ ਸੀ ਨਾਲੇ ਵਿੱਚ ਧੂੰਆਂ ਪਾਉਂਦੇ ਹੁੰਦੇ ਸੀ ਤੇ ਉਹ ਅਸੀਂ ਉੱਥੋਂ ਜਾਣਦਾ ਹੁਣ ਤੇ ਘਰੋਂ ਘਰ ਮਾਚਸਾਂ ਦੇ ਘਰੋਂ ਘਰ ਤੇ ਗੋਹਾ ਲੈਣਾ ਤੇ ਉੱਥੋਂ ਜਾ ਕੇ ਅੱਗ ਲਿਆ ਕੇ ਤੇ ਉਹ ਫਿਰ ਬਾਲਣੀ। ਤੇ ਮਾਲਾ ਇੱਕ ਹੁੰਦਾ ਸੀ ਮਾਲ ਪਸ਼ੂ ਛੱਡ ਕੇ ਉੱਥੇ ਵਿੱਚ ਅਸੀਂ ਭੇਜਦੇ ਨੇ ਤੇ ਉਹ ਸਾਰਾ ਦਿਨ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਚਾਰ ਚੂਰ ਕੇ ਮੈਰ ਦੇ ਵਿੱਚ ਤੇ ਫਿਰ ਆ ਜਾਣਾ। ਤੇ ਉਹ ਪਸ਼ੂ ਕਿਸੇ ਜਿਹੇ ਹੁੰਦੇ ਸੀ ਉਹਨੂੰ ਆਪਣੀ ਸਾਡੇ ਘਰੀਂ ਆ ਜਾਣਾ। ਗੋਕਿਆਂ ਨੇ ਵੀ ਆ ਜਾਣਾ ਤੇ ਮੱਝਾਂ ਨੇ ਵੀ ਆ ਜਾਣਾ। ਤੇ ਇਸ ਤਰ੍ਹਾਂ ਸੀ ਵਕਤ। ਹੁਣ ਤੇ ਉਹ ਵਕਤ ਹੀ ਨਹੀਂ ਹੁਣ ਨਹੀਂ ਭਾਈ ਉਹ ਵਕਤ ਹੈਗਾ।
ਕੰਮ ਸ਼ਾਮ ਹੈਗਾ ਸੀ ਜ਼ਿਮੀਂਦਾਰ ਵਜ਼ੀਰ ਅਲੀ ਆਪਣਾ ਮੇਰਾ ਦਾਦਾ ਵਜ਼ੀਰ ਅਲੀ ਮੇਰਾ ਦਾਦਾ ਤੇ ਦਾਦੀ ਬੱਸੋ ਨਾਂ ਸੀ ਰੱਖਿਆ, ਘੱਗਰਾ ਪਾਉਂਦੀ ਹੁੰਦੀ ਸੀ। ਅੱਛਾ ਅੱਬਾ ਜੀ ਮੇਰੀ ਅੰਮੀ ਮੱਝਾਂ ਗਾਵਾਂ ਘਰ ਦੀਆਂ ਰੱਖੀਆਂ, ਦੁੱਧ ਸ਼ਹੀ ਘਰ ਦਾ ਰੋਟਕਣਾ ਸਾਰਾ ਕੁਛ ਕਰਨਾ ਤੇ ਮਤਲਬ ਚੰਗਾ ਗੁਜ਼ਾਰਾ ਸੀ। ਤੇ ਸਹੇਲੀਆਂ ਸਹੂਲੀਆਂ ਤੇ ਇੱਦਾਂ ਦੀਆਂ ਬਚਪਨਾ ਸੀ। ਤੇ ਸਿੱਖਾਂ ਦੀਆਂ ਵੀ ਕੁੜੀਆਂ ਹੈ ਸੀ, ਸਾਡੇ ਪਿੰਡ ਸਿੱਖ ਵੀ ਹੈ ਸੀ, ਭੈਣਾਂ ਭਰਾਵਾਂ ਵਾਂਗੂ ਰਹਿੰਦੇ ਸੀ। ਤੇ ਸਿੱਖਾਂ ਦੀਆਂ ਕੁੜੀਆਂ ਵੀ ਸਹੇਲੀਆਂ ਹੈ ਸੀ ਸਾਡੀਆਂ। ਉਹਨਾਂ ਨੇ ਕਹਿਣਾ ਅਸੀਂ ਆਪਣਾ ਕਹਿਣਾ ਵੀ ਅਮਾਨ ਦੀ ਸਲਾਮਤ ਦੀ ਆਪਣਾ ਸਹੁੰ ਖਾਣੀ, ਤੇ ਉਹਨਾਂ ਕਹਿਣਾ ਸਹੁੰ ਕਰੂ ਦੀ। ਤੇ ਸਾਡੇ ਵਰਗਿਆਂ ਨੂੰ ਕਹਿਣਾ ਵੀ ਪਰੇ ਰਹਿਣ, ਚੌਂਕੇ 'ਤੇ ਰਹਿਣ, ਪਿੱਟੇ ਨਾ ਜਾਈਏ ਅਸੀਂ। ਇਹ ਤਾਂ ਉਹ ਕਰਦੀਆਂ ਹੁੰਦੀਆਂ ਸਹੇਲੀਆਂ ਸਾਡੀਆਂ ਜਿਹੜੀਆਂ ਸੀ। ਤੇ ਆਪਣਾ ਉਸ ਅੰਦਰਲੇ ਬੋਰਡ ਦੇ ਥੱਲੇ ਬਹਿ ਕੇ ਤੇ ਉਹਨਾਂ ਨੇ ਆਹ ਬੀਜ ਨਹੀਂ ਹੁੰਦੇ ਜਿਹੜੇ ਖਰਬੂਜੇ ਦੇ ਬੀਜ, ਉਹ ਚਿਮਟੀ ਜਿਹੀ ਲੈ ਲੈਣੀ ਤੇ ਇੰਝ ਕਰਕੇ ਤੇ ਬੀਆਂ ਦੀਆਂ ਦਿਰਖਰ ਵੇਚਦੇ ਸੀ। ਉਹ ਵੇਚਣੀ, ਮੇਰਾ ਖਿਆਲ ਉਹਨਾਂ ਨੇ ਗਿਰੀਆਂ ਕੱਢਣੀਆਂ ਤੇ ਉਹਨਾਂ ਨੇ ਵੇਚਣੀਆਂ। ਤੇ ਹੁਣ ਛੋਟੀ ਤੇ ਮੈਂ ਵੀ ਸੀ, ਕੋਈ ਐਡੀ ਹੋਸ਼ ਨਹੀਂ ਸੀ, ਪਰ ਸ਼ਾਦੀਆਂ ਸ਼ੂਦੀਆਂ ਹੋਣੀਆਂ, ਪੈਸੇ ਲੋਕਾਂ ਦੇ ਡੱਬਰ ਪੈਸੇ ਹੁੰਦੇ ਸੀ ਐਡੇ ਮੋਟੇ ਤਾਂਬੇ ਦੇ, ਪੈਸੇ ਪੂਸੇ ਲੁੱਟਣ ਜਾਣਾ ਸੀ। ਉਹਨਾਂ ਦੇ ਵਿਆਹ ਹੋਣੇ ਪਹਿਲਾਂ ਵਿੱਚ, ਉਹਨਾਂ ਨੇ ਜਿੱਥੇ ਕਿਤੇ ਜਾਣਾ ਤੇ ਉਹ ਕੁੜੀਆਂ ਨੇ ਧੀਆਂ ਨੇ ਜਿਹਨੂੰ ਤੋਰਨੀਆਂ ਤੇ ਜਾਣਾ ਤਾਂ ਪੈਸੇ ਲੁੱਟਣ ਜਾਣਾ ਉਹਨਾਂ ਦੇ ਅੱਗੇ। ਤੇ ਮੇਰੀ ਮਾਂ ਦਾ ਜਨਮ ਸੀ, ਕਿਹਾ ਮੇਰੀ ਧੀ ਦੇ 7 ਰੁਪਏ ਸੀ, ਉਹ ਵੀ ਉੱਥੇ ਪਿੰਡ ਰਹਿ ਗਏ, ਲਿਆਉਣਾ ਤਾਂ ਕੁਛ ਵੀ ਨਾ ਸੀ। ਉਹ ਕੱਪੜੇ ਜਿਹੜੇ ਦੁਆਲੇ ਦੇ ਸੀ ਲੈ ਆਂਦੇ ਤੇ ਆ ਕੇ ਤੇ ਇੱਥੇ ਫਿਰ ਕੱਪੜੇ ਕੁਪੜੇ ਬਣਾਏ ਤੇ ਧੋਣ ਨੂੰ ਵੀ ਜਗ੍ਹਾ ਨਾ ਤੇ ਕੋਈ ਹਾਲ ਨਾ। ਤੇ ਭਲਾ ਅੱਲਾ ਨੇ ਲੈ ਆਂਦਾ, ਮਰ ਖੱਪ ਵੀ ਗਏ। ਦਾਦੀ ਸਾਡੀ ਫੌਤ ਹੋਈ ਇੱਥੇ ਵਾਗੇ ਉਹ ਨਵਾ ਲਿਆ। ਮੇਰੇ ਚਾਚੇ ਭਲੱਥਾਂ ਤੋਂ ਆਏ ਸੀ, ਆਪ ਉੱਥੋਂ ਜੁੜ ਕੇ ਇੱਥੇ ਆਏ ਸੀ ਗੜਾਣੇ ਕੈਂਪ 'ਚ, ਤੇ ਉਹ ਸਾਨੂੰ ਲੱਭ ਲਿਆ ਉਹਨਾਂ ਨੇ ਤੇ ਉਹਨੂੰ ਨਵਾ ਲਿਆ, ਕਫਨ ਵੀ ਪਾਇਆ ਤੇ ਉਹ ਕਬਰਸਤਾਨ 'ਚ ਵੀ ਦਫਨਾਈ। ਹੋਰ ਕੋਈ ਨਹੀਂ ਕਫਨ ਪਾਇਆ, ਨਾ ਨਵਾਇਆ, ਨਾ ਕੁਛ ਨਾ ਲੈਣੇ ਦੇ, ਬਸ ਟੋਇਆ ਕੱਢੇ ਤੇ ਵਿੱਚ ਤੇ ਉੱਪਰ ਮਿੱਟੀ ਪਾ ਦਿੱਤੀ। ਕੀ ਬੰਦਾ ਕਰ ਸਕਦਾ ਸੀ? ਕੁਛ ਨਹੀਂ ਸੀ ਕਰ ਸਕਦਾ। ਅੱਲਾ ਮਾਫ ਕਰੇ ਤੋਂ ਵਾਸਤਾ। ਨਹੀਂ ਆਏ, ਉਹ ਲੈ ਗਏ ਸਾਨੂੰ, ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਲੈ ਗਏ ਤੋੜ ਕੇ ਲੈ ਗਏ ਸਾਨੂੰ, ਬੜਾ ਸੋਹਣਾ। ਤੇ ਉਹ ਆਪਣੇ ਪਰ ਹੱਥ ਦੇ ਵਿੱਚ ਉਹਨਾਂ ਦੇ ਵਾਕਫ ਹੋਣ ਕਿਤੇ, ਮੈਂ ਆਖਾਂ ਮੈਂ ਖਰਾ ਹੋਰ ਆ ਕੋਈ ਸਾਨੂੰ ਫੜਨ ਵਾਲੇ ਆ ਸਿੱਖ ਸੁੱਖ, ਤੇ ਉਹਨਾਂ ਦੇ ਵਾਕਫ ਉਹ ਉੱਥੇ ਬੈਠੇ ਰਹੇ। ਆਪ ਜਿਹੜੇ ਖਾਸ ਸੀ ਉਹ ਸਾਡੇ ਘਰ ਆਏ, ਸਾਰਾ ਆਇਆ, ਮੇਰੇ ਚਾਚੇ ਦਾ ਇੱਕ ਹੋਰ ਸੀ ਉਹ ਆਇਆ। ਹੁਣ ਆਪਸ ਵਿੱਚ ਸਲਾਹ ਸੁਲੂ ਸੀ, ਘਰਦਿਆਂ ਨੂੰ ਕਿਸੇ ਨੇ ਦੱਸਿਆ ਚਲੋ। ਤੇ ਜਿਹੜੇ ਹੈਗੇ ਪਸ਼ੂ ਸੀ ਉਹਨਾਂ ਦੱਸੇ ਲਾ ਤੇ ਮਾਲ, ਉਹ ਖਰੇ ਵਿਚਾਰੇ ਕਿੱਥੇ ਗਏ ਕਿੱਥੇ ਨਾ ਗਏ। ਤੇ ਉਹ ਜਿਹੜਾ ਮਾਲ ਜਾਂਦਾ ਹੁੰਦਾ ਸੀ ਮੇਰੇ, ਤੇ ਸਾਲ ਪਿੱਛੋਂ ਉਹਨੂੰ ਦਾਣੇ ਦੇਣੇ, ਉਹਨੂੰ ਪੈਸੇ ਦੇਣੇ, ਮਾਲ ਜਿਹੜਾ ਆਪਣਾ ਚਾਰ ਕੇ ਲਿਆਉਂਦਾ ਸੀ। ਤੇ ਉਹ ਚਲੇ ਗਏ ਉੱਥੇ। ਫਿਰ ਅਸੀਂ ਉਹ ਪਿੰਡ ਚਲੇ ਗਏ ਸੁਰਖਪੁਰ। ਤੇ ਗੱਲ ਕਾਹਦੀ ਇਹ ਬਈ ਹਾਲਤ ਬਹੁਤ ਖਰਾਬ ਹੋਈ। ਅੰਦਾਜ਼ਾ ਤੁਸੀਂ ਲਾ ਲਓ ਵੀ, ਵੇਖ ਲਓ ਤੁਸੀਂ, ਜਿੱਥੇ ਕਿਤੇ ਫਾਕੇ ਫੂਕੇ ਅਸੀਂ ਨਹੀਂ ਰਹੇ। ਕਿਉਂ ਆਟਾ ਦਾਣਾ ਸਾਡੇ ਕੋਲ ਸੀ, ਗੱਡੀ ਦੇ ਉੱਤੇ ਰੱਖਿਆ, ਉਹ ਖਾਂਦੇ ਪੀਂਦੇ ਆਏ। ਕੁਰਾਨ ਸ਼ਰੀਫ ਵੀ ਪੜ੍ਹਨਾ, ਵਜ਼ੂ ਕਰਨਾ, ਕੁਰਾਨ ਸ਼ਰੀਫ ਵੀ ਪੜ੍ਹਨਾ, ਤੇ ਚੰਗਾ ਵਕਤ ਸੀ। ਤੇ ਹੁਣ 75 ਸਾਲ ਹੋ ਗਏ ਆ 75 ਸਾਲ ਠੀਕ ਹੈ। ਤੇ ਤੁਹਾਨੂੰ ਹਲੇ ਵੀ ਆਪਣੇ ਪਿੰਡ ਦਾ ਨਕਸ਼ਾ ਯਾਦ? ਹਾਂਜੀ ਯਾਦ ਨਕਸ਼ਾ ਯਾਦ, ਪਿੰਡ ਦਾ ਨਕਸ਼ਾ ਯਾਦ। ਮੇਰਾ ਜੇ ਨਹੀਂ ਐਸਾ ਸੀ, ਪਿੰਡ ਦਾ ਨਕਸ਼ਾ ਯਾਦ ਮੈਨੂੰ। ਅੰਦਰਲਾ ਬੋਰਡ ਸਿੱਖਾਂ ਦਾ, ਚੂੜਿਆਂ ਦਾ ਬੋਰਡ ਵੱਖਰਾ, ਤੇ ਸਿੱਖਾਂ ਦਾ ਉਹਨਾਂ ਦੀਆਂ ਪੌੜੀਆਂ ਜਿਹੀਆਂ ਲੱਗੀਆਂ ਸੀ, ਪਾਣੀ ਕੱਢਣ ਵਾਲੀਆਂ ਪੌੜੀਆਂ ਲੱਗੀਆਂ ਹੋਈਆਂ। ਤੇ ਸਾਡਾ ਜਿਹੜਾ ਸੂਰਲੇ ਪਾਸੇ ਮਸਜਿਦ ਸੀ, ਤੇ ਨਲਕੇ ਨੁਲਕੇ ਨਹੀਂ ਸੀ ਹੈਗੇ, ਤੇ ਆਪ ਆਪਣੀਆਂ ਬਾਲਟੀਆਂ ਬੁਲਟੀਆਂ ਨਾਲ ਪਾਣੀ ਲਿਜਾਂਦੇ ਹੁੰਦੇ ਸੀ, ਘੜਿਆਂ 'ਚ ਪਾ ਕੇ ਤੇ ਆਪਣੇ ਘਰ ਲੈ ਜਾਣਾ। ਨਕਸ਼ਾ ਮੈਨੂੰ ਸਾਰਾ ਪਿੰਡ ਦਾ ਯਾਦ। ਲਾਗੇ ਖੂਹ ਸਾਡੇ ਪਿੰਡ ਹੈਗੇ ਸੀ ਬਹੁਤੇ ਗੁੱਜਰ, ਤੇ ਉਹਨੇ ਕਹਿਣਾ ਉਹਨਾਂ ਬੋਦੀ ਵਾਲਾ ਖੂਹ, ਇੱਕ ਬਾਗ ਵਾਲਾ ਖੂਹ, ਇੱਕ ਪੁਰਾਣਾ ਖੂਹ, ਇੱਕ ਪੱਤੀ ਵਾਲਾ ਖੂਹ, ਤੇ ਇੱਕ ਖਰੇ ਕਿਹੜਾ ਖੂਹ ਉਹਦਾ ਨਾਂ ਲੈਂਦੇ ਹੁੰਦੇ ਸੀ। ਖੂਹਾਂ ਦੇ ਤੇ ਪਾਣੀ ਸੀ ਉੱਥੇ, ਫਸਣ 'ਚ ਵੀ ਖੂਹਾਂ ਦੇ ਪਾਣੀ ਪਾਉਣੇ, ਤੇ ਮਤਲਬ ਉਹਦਾ ਆਪ ਲਾਗੇ ਜਿਹੜੇ ਉਹ ਠੰਡੇ ਪਾਣੀ ਆ, ਉਹ ਫਲਾਣੇ ਖੂਹ ਦਾ ਪਾਣੀ ਠੰਡਾ ਪਾਣੀ, ਤੇ ਠੰਡਾ ਪਾਣੀ ਵੀ ਲਿਆ ਕੇ ਘੜਿਆਂ 'ਚ ਪਾ ਕੇ ਰੱਖਣਾ। ਤੇ ਹੁਣ ਇੱਥੇ ਘਰ ਨਲਕੇ ਆ, ਉੱਥੇ ਨਲਕਾ ਕਿਸੇ ਦੇ ਭਾਵੇਂ ਹੋਵੇ ਨਹੀਂ ਤੇ ਨਹੀਂ ਸਹੀ ਹੁੰਦੇ ਪਿੰਡਾਂ ਥਾਵਾਂ 'ਚ। ਤੇ ਇੱਥੇ ਹੁਣ ਭਾਈ ਸਾਡੇ ਵੀ ਨਲਕਾ, ਤੇ ਸਾਡੇ ਗੈਸ ਲੱਗੇ, ਬੱਤੀਆਂ ਪਿੰਡਾਂ 'ਚ ਲੱਗੀਆਂ ਹੋਈਆਂ। ਹੁਣ ਤੇ ਕੋਈ ਹਿਸਾਬ ਕਿਤਾਬ ਨਹੀਂ ਹੁਣ ਤੇ। ਅੱਛਾ, ਉੱਥੇ ਜਿਹੜੇ 47 ਤੋਂ ਪਹਿਲੇ ਜਿਹੜੀਆਂ ਤੁਹਾਡੀਆਂ ਸਹੇਲੀਆਂ ਸੀ, ਕੋਈ ਸਿੱਖਾਂ ਦੀਆਂ ਕੁੜੀਆਂ ਜਾਂ ਹਿੰਦੂਆਂ ਦੀ, ਕਿਸੇ ਦਾ ਨਾਮ ਨੂੰ ਯਾਦ ਹੈ? ਇੱਕ ਨਾਂ ਦੀਪੋ, ਤੇ ਉਹਨਾਂ ਕਹਿਣਾ ਸਹੁੰ ਗੁਰੂ ਦੀ ਫਲਾਨੀ ਗੱਲ, ਸਹੁੰ ਗੁਰੂ ਦੀ ਹੈ ਗੁਰੂ ਦਾ ਨਾਂ ਲੈਂਦੀਆਂ। ਇੱਕ ਦੀਪੋ, ਇੱਕ ਪੀਤੋ, ਇੱਕ ਫਿੰਨੋ, ਬਾਵਾ
ਮੈਂ 5 ਸਾਲ ਦੀ ਸੋ ਵੀ ਮੇਰੇ ਨਾਲ ਜ਼ਰਾ ਕੋਈ ਸਾਲ ਵੱਡੀਆਂ ਹੋਣਗੀਆਂ ਜਾਂ ਕਿੱਦਾਂ ਹਾਣੀ ਹਵਾਣੀ ਸੀ ਇਹ ਸੀ। ਤੇ ਇਹ ਗੱਲ ਹੈਗੀ ਆ ਵੀ ਨਾ ਕੋਈ ਲੜਾਈ ਨਾ ਝਗੜਾ ਨਾ ਐਂ ਸੀ ਮੁਸਲਮਾਨ ਵਾਂਗੂ ਰਹਿੰਦੀਆਂ ਤੇ ਕਰਦੇ ਕੁਰਦੇ ਹੁੰਦੇ ਸੀ। ਹੁਣ ਤੇ ਨਹੀਂ ਉਹੋ ਜਿਹਾ ਹਿਸਾਬ ਤੇ ਆਪਣਾ ਠੀਕ ਠਾਕ ਸੀ ਨਾ ਹੈਗੇ ਸਹੇਲੀਆਂ ਬਣੀਆਂ ਹੋਈਆਂ ਸੀ। ਤੇ ਹੁਣ ਮਰਖਾ ਆ ਨਨਕਾਣੇ ਨਹੀਂ ਮੇਲਾ ਹੁੰਦਾ ਤੇ ਨਨਕਾਣੇ ਮੇਲਾ ਉਹ ਸਿੱਖ ਆਉਂਦੇ ਨੇ ਸਿੱਖਣੀਆਂ ਸਾਰੀਆਂ। ਫਿਰ ਇੱਕ ਵਾਰੀ ਮੈਨੂੰ ਪੁੱਛਣਾ ਸੀ ਵੀ ਵੇਖਣ ਜਾਈਦਾ ਸਾਡੇ ਰਿਸ਼ਤੇਦਾਰ ਇੱਥੇ ਰਹਿੰਦੇ ਆ। ਤੁਰਨ ਲੱਗੇ ਤੁਸੀਂ ਉਸ ਤੋਂ ਤੁਰਨ ਲੱਗੇ ਸੀ ਤੇ ਤੁਸੀਂ ਸਾਰਾ ਕੁਝ ਛੱਡ ਦਿੱਤਾ ਕੋਈ ਸਮਾਨ ਨਾ ਕੁਛ ਵੀ ਨਾ ਸਾਰਾ ਕੁਝ ਪਸ਼ੂ ਵੀ ਉਸੇ ਤਰ੍ਹਾਂ ਮੱਝਾਂ ਗਾਵਾਂ ਵੀ ਉਸੇ ਤਰ੍ਹਾਂ ਛੱਡਦੀ। ਉਹ ਲਾਜ ਦਿੱਤੇ ਆਪਣੇ ਸੰਗਲ ਲਾ ਤੇ ਤੋ ਜਿੱਥੇ ਜਾਂਦੀਆਂ ਉੱਥੇ ਖੜੀ ਹੁੰਦੀਆਂ ਕੋਈ ਘੰਟਾ 2 ਘੰਟੇ ਉੱਥੇ ਠਹਿਰਨਾ ਉਹ ਸੱਥ ਜਿਹੀ ਭਰਨੀ ਤੇ ਫਿਰ ਉਹ ਮਾਲੇ ਨਾਲ ਲੈ ਕੇ ਉਹ ਮਾਲੇ ਵੀ ਜਾਣੇ ਕਿੱਥੇ ਲੈ ਕੇ ਜਾਣਾ ਸੀ ਜਦੋਂ ਹੈ ਹੀ ਨਹੀਂ ਸੀ। ਅਸੀਂ ਕੁਛ ਨਹੀਂ ਲਿਆਂਦਾ ਉੱਥੋਂ। ਸਾਡੇ ਘਰ ਤੇ ਏਡੀ ਬੇਰੀ ਸੀ ਲੰਮਿਆਂ ਬੇਰਾਂ ਵਾਲੀ ਸਾਰੇ ਛਤਰੀ ਵਾਲੀ ਬੇਰੀ ਗੱਲ ਕਦੇ ਵੀ ਕੁਛ ਨਹੀਂ ਆਂਦਾ ਘਰ ਠੀਕ ਠਾਕ ਸੀ ਤੇ ਲਿਆਂਦਾ ਕੱਖ ਨਹੀਂ ਚੁੱਕਿਆ ਨਾ ਕੁਛ ਕਹਿਣ ਮੁੜ ਕੇ ਆ ਜਾਣਾ ਇੱਥੇ ਮੁੜ ਗਿਆ ਜਿਹੜਾ ਮੁੜ ਕੇ ਨਹੀਂ ਕਿਹਨੇ ਜਾਣਾ ਸੀ ਭਲਾ। ਲਾਹੌਰ ਆ ਕੇ ਫਿਰ ਕੀ ਕੀਤਾ ਕਿੱਥੇ ਰਹੇ? ਲਾਹੌਰ ਆ ਕੇ ਰੇਲਵੇ ਕੁਆਟਰਾਂ 'ਚ ਰੇਲਵੇ ਕੁਆਟਰ ਆ ਮੇਰਾ ਬੰਦਾ ਰਿਟਾਇਰ ਹੋਇਆ ਰੇਲਵੇ ਕੁਆਟਰਾਂ 'ਚ ਰਹਿ ਚੁੱਕਾ ਲਿਆ ਨਹੀਂ ਆਪਣਾ ਕੁਆਟਰ ਹੁਣ ਸੌ ਕਿਰਾਏ 'ਤੇ ਲਿਆ ਮਕਾਨ। ਤੇ ਹੋਰ ਮੇਰੀ ਨਨਾਣ ਕੋਈ ਮਰ ਗਿਆ ਕੁਛ ਹੈਗੇ ਆ ਤੇ ਅਜੇ ਵੀ ਰੇਲਵੇ ਦੇ ਵਿੱਚ ਸਾਡੇ ਰਿਸ਼ਤੇਦਾਰ ਇੱਥੇ ਰਹਿੰਦੇ ਆ ਵੱਡੇ ਸਟੇਸ਼ਨ ਦੇ ਕੋਲ ਰੇਲਵੇ ਦੇ। ਜਿੱਥੇ ਬੰਦੇ ਦਾ ਪੈਦਾ ਹੋਇਆ ਹੋਵੇ ਜਿੱਥੇ ਬੰਦੇ ਦਾ ਜਿੱਥੇ ਜਨਮ ਹੋਇਆ ਹੋਵੇ ਜਿੱਥੇ ਉਹਦੀ ਪੈਦਾਇਸ਼ ਹੋਈ ਹੋਵੇ ਉਹ ਜਗ੍ਹਾ ਦੇ ਨਾਲ ਬੜਾ ਮੁਹੱਬਤ ਹੁੰਦੀ ਹੈ ਬੜੀ ਹੁੰਦੀ ਆ ਹੁੰਦੀ। ਖੈਰ 80-82 ਸਾਲ ਮਾਸ਼ਾਅੱਲਾ ਤੁਹਾਡੀ ਉਮਰ ਹੋਈ ਹੈ। ਖੈਰ ਇਹ ਤੇ ਹੁਣ ਤੁਹਾਨੂੰ ਉਹ ਚੀਜ਼ਾਂ ਯਾਦ ਆਉਂਦੀਆਂ? ਨਹੀਂ ਉਹ ਤੇ ਹੁਣ ਮੈਨੂੰ ਕੋਈ ਯਾਦ ਨਹੀਂ ਵੀ ਪੈਦਾਇਸ਼ ਤੇ ਮੇਰੀ ਉੱਥੇ ਹੀ ਹੋਣੀ ਆ ਨਾ ਜਿੱਥੇ ਮੈਂ 5 ਸਾਲ ਦੀ ਹੋਈ ਆ ਉੱਥੇ ਹੀ ਹੋਏਗੀ। ਹਾਂ ਵੀ ਮੈਂ 5 ਉਸ ਪਿੰਡ ਦੀ ਜਾਂ ਉਸ ਆਪਣੀ ਜਗ੍ਹਾ ਦੀ ਪਿੰਡ ਸਾਡਾ ਬੜਾ ਉੱਚਾ ਪਿੰਡ ਸੀ ਤੇ ਤੁਰ ਕੇ ਚੌਂਕੀਆਂ ਜਾਂਦੇ ਹੁੰਦੇ ਸੀ ਚੌਂਕੀਆਂ ਪੀਰ ਲਾਉਂਦੇ ਸੀ ਚੌਂਕੀਆਂ ਜਾਂਦੇ ਹਾਥੀ ਉਹਦੇ ਆਉਂਦੇ ਸੀ ਇੰਝ ਕਰਕੇ ਤੇ ਹਾਥੀ ਲੱਖ ਦਾਤਾ ਕਹਿੰਦੇ ਸੀ ਉਹਨੂੰ ਉਸ ਮਜ਼ਾਰ ਨੂੰ ਤੇ ਹਾਥੀ ਸਲਾਮ ਕਰਨ ਆਉਂਦਾ ਹੁੰਦਾ ਸੀ। ਉਹ ਜਿਹੜੇ ਜੇ ਕੁੱਤੇ ਸੀ ਉਹ ਸਾਰੇ ਸਾਡੇ ਵੱਡਿਆਂ ਦੇ ਵਾਕਫ ਸੀ ਜਿਹੜੇ ਸੈਯਦ ਹੈ ਸ਼ੀਆ ਸੀ ਤੇ ਉਹ ਆਉਂਦੇ ਤੇ ਫਿਰ ਚੋਰੀ ਉਹਨੂੰ ਖਵਾਉਣ ਲੱਗੇ। ਮੈਂ ਵੀ ਵੇਖਦੀ ਹਾਂ ਤੇ ਢੋਲ ਵੱਜਣ ਤੇ ਉਹ ਲੋਰੀਆਂ ਵਾਲੇ ਨੇ ਬੱਚੇ ਨੂੰ ਫਾਣਾ ਤੇ ਲੋਰੀਆਂ ਦੇਣੀਆਂ। ਮੇਰਾ ਪਤਾ ਮੈਂ ਵੱਡੀਆਂ ਤੇ ਮੇਰਾ ਭਰਾ ਛੋਟਾ ਜਿੰਨਾ ਸੀ ਉਹਦਾ 5 ਸਾਲ ਚੂਰਮਾ ਚੜਾਇਆ ਸੀ। ਉੱਥੇ ਜਾ ਕੇ ਅਸੀਂ ਆਪਣਾ ਕਪੂਰਥਲੇ ਤੁਰ ਕੇ ਜਾਂਦੇ ਸੀ ਬੱਸਾਂ ਨਹੀਂ ਸੀ ਹੈਗੀਆਂ ਜਾਂ ਰਸਤੇ ਦੇ ਵਿੱਚ ਬੇੜੀ ਪੈਂਦੀ ਸੀ ਬੇੜੀ 'ਚ ਚੜ੍ਹ ਕੇ ਜਾਂਦੇ ਸੀ ਤੇ ਮਤਲਬ ਉਹਨਾਂ ਨੇ ਉਹ ਹੱਥ ਤੇ ਖਾਰਸ਼ ਜਿਹੀ ਹੋਣੀ ਤੇ ਉਹਨੇ ਇੰਝ ਕਰਕੇ ਕੀਤਾ ਤੇ ਚੂਰੀ ਸਾਰੀ ਥੱਲੇ ਡਿੱਗ ਗਈ ਤੇ ਉਹ ਵਾਲਾ ਜਿਹੜਾ ਉਹਦੀ ਸੁੰਨ ਤੇ ਕਿੱਡੀ ਸਾਰੀ ਲੰਮੀ ਹੁੰਦੀ ਉਹਨੇ ਥੱਲੇ ਸੁੰਨ ਪਾਇਆ ਤੇ ਫਿਰ ਇੱਥੋਂ ਲੈ ਕੇ ਤੇ ਫਿਰ ਮੂੰਹ 'ਚ ਪਹਿਲਾਂ ਸੁੰਨ 'ਚ ਲੈਂਦਾ ਤੇ ਫਿਰ ਮੂੰਹ ਦੇ ਵਿੱਚ ਪਾਉਂਦਾ ਉਹ ਹਾਥੀ ਜਿਹੜਾ ਤੇ ਮਹਾਰਾਜ ਕਹਿੰਦੇ ਹੁੰਦੇ ਸੀ ਨਾ ਮਹਾਰਾਜ ਤੇ ਇੱਕ ਦਿਨ ਲੱਗਣਾ ਮੇਲਾ ਔਰਤਾਂ ਦਾ ਇੱਕ ਦਿਨ ਮੇਲਾ ਹੋਣਾ ਕੀ ਹੁੰਦੇ ਆ ਫੌਜੀਆਂ ਦਾ ਤੇ ਇੱਕ ਦਿਨ ਖਰਾ ਆਖਣਾ ਮੇਲਾ ਉਹਨਾਂ ਦਾ ਹੁੰਦਾ ਬਹੁਤ ਮੇਲਾ ਲੱਗਦਾ ਸੀ। ਉਹ 3-4 ਦਿਨ ਮੇਲਾ ਰਹਿੰਦਾ ਸੀ ਚੌਂਕੀਆਂ ਤੇ ਅਸੀਂ ਵੀ ਹਰ ਸਾਲ ਜਾਂਦੇ ਸੀ। ਸਿੱਖੀ ਕਰਦੇ ਸੀ ਬਹੁਤਾ ਕਰਦੇ ਮੁਸਲਮਾਨ ਸੀ ਉਂਝ ਸਿੱਖ ਵੀ ਆਉਂਦੇ ਸੀ ਤੇ ਉਹ ਜਿਹੜਾ ਹੈਗਾ ਸੀ ਮਹਾਰਾਜ ਉਹਦਾ ਨਾਂ ਖਰੇ ਗਈ ਸੀ ਉਦੋਂ ਮੈਨੂੰ ਨਾਂ ਯਾਦ ਸੀ ਮਹਾਰਾਜ ਉਹ ਮੁਸਲਮਾਨ ਦੇ ਹੱਕ 'ਚ ਬਹੁਤ ਚੰਗਾ ਸੀ। ਉੱਥੇ ਬੜੀ ਵੱਡੀ ਮਸਜਿਦ ਆਖਣਾ ਵੱਡੀ ਮਸਜਿਦ ਤੁਸੀਂ ਵੀ ਜ਼ਿਆਰਤ ਕਰਨ ਗਏ ਮੈਂ ਵੀ ਜ਼ਿਆਰਤ ਕਰਨੀ ਸਭ ਜਾਂਦੇ ਸੀ ਦੂਰੋਂ ਦਿਸਦੀ ਹੁੰਦੀ ਸੀ। ਤੇ ਹੁਣ ਮੁੜ ਕੇ ਮੇਰਾ ਚਾਚੇ ਦਾ ਪੁੱਤ ਸੀ ਉਹ ਹੁਣ ਬਣਾ ਕੇ ਤੇ ਗਿਆ ਉਹ ਆਪਣੀ ਵੇਖ ਕੇ ਆਇਆ ਪਿੰਡ। ਮੈਂ ਕਿਹਾ ਬਈ ਸ਼ੌਕ ਤਾਂ ਕਹਿੰਦਾ ਉੱਥੇ ਪਿੰਡ ਦੇ ਤੇ ਕੋਲ ਆ ਗਈਆਂ ਵਾ ਆਪਣੀਆਂ ਕਪਾਵਾਂ ਲੱਗੀਆਂ ਹੋਈਆਂ ਤੇ ਗੰਨੇ ਲੱਗੇ ਹੋਏ। ਮੈਂ ਕਿਹਾ ਕੋਲ ਹੀ ਸੀ ਫਸਲਾਂ ਲੱਗੀਆਂ ਮੈਂ ਕਿਹਾ ਕੋਲ ਹੀ ਹੈ ਸੀ ਤੇ ਉਹ ਵੇਖ ਕੇ ਆਇਆ ਪਿੰਡ। ਕਹਿੰਦਾ ਪਿੰਡ ਤੇ ਆਪਣਾ ਬੜਾ ਵੱਡਾ। ਮੈਂ ਕਿਹਾ ਉਹ ਬੋਰਡ ਵੇਖਿਆ ਸੀ ਜਿਹੜਾ ਵੱਡੇ ਪਾਸੇ ਕਹਿੰਦਾ ਮੈਨੂੰ ਨਹੀਂ ਖਿਆਲ ਹੁਣ। ਮੈਂ ਕਿਹਾ ਬੋਰਡ ਬੜਾ ਵੱਡਾ ਸੀ ਵੱਡਿਆ ਨਹੀਂ ਹੋਣਾ ਸਿੱਖਾਂ ਨੇ ਬੋਰਡ ਬਹੁਤ ਵੱਡਾ ਸੀ ਤੇ ਦੁਆਰਾ ਕੀਤੀਆਂ ਤੇ ਵਿੱਚ ਪਾਉਂਦਾ ਦੁਆਰਾ ਕੋਈ ਪਠਾਨਾਂ ਨੇ ਕੀਤੀਆਂ ਹੋਈਆਂ ਸੀ ਤੇ ਵਿੱਚ ਧੂਆਂ ਪਖੀਰ ਪਾਉਂਦੇ ਸੀ ਤੇ ਫਿਰ ਉਹਨਾਂ ਨੇ ਪਾਉਣਾ ਤਾਂ ਗਾਉਂ ਲਿਆਉਣਾ।